अब मैं निकला हूँ बरो के विरका से और जा रहा हूँ दरगाहपुर, वो सामने दरगाह। मैं जिस वक्त भी किसी भी पिंड का विजिट करना तो जिस तरह मेरे कदम उस पिंड की तरफ उठते हैं तो मैनू सन 47 की वही लम्हे मेरे सामने आ जाते हैं जिस वक्त छोटे छोटे कदमां दे नाल बच्चे बच्चियां ते मावां ते भैणां दुखां दे मारे हुए इस पिंड दे विच आए। फिर वो भी मैनू नक्शा सामने आ जाता है जिस वक्त वो सिख बच्चे बच्चियां इस पिंड दे विचों अपना सब कुछ छड्ड के ते तुर पे। ते यह मैं तुहानूं दिखा रहा पिंड दरगाहपुर जिहड़ा सिख जट्टां दा पिंड सी। इत्थे सिख जट हसी ते खुशी रहिंदे हुंदे सन। फिर सारियां खुशियां जिहड़ियां ने वो 47 ने खो लईयां। 47 दी वंड ने सिर्फ सिखां ते हिंदुआं दियां खुशियां भी नहीं खोईयां, उन्हां कोलों उन्हां दे आलने ही नहीं खोए बल्कि मुसलमान भी अपना सब कुछ छड्ड के एक ऐसी मंजिल की तरफ चल पे जिहदा खुद भी उन्होंने कोई नहीं सी पता। क्या हाल जी, ठीक ठाक हो? खरीत की नाम है तुहाडा? गुलाम मोहम्मद। वालिद साहब का नाम? सोना। सोना। ते किन्ने भरा सी तुसीं? 7 माशाअल्लाह। भैणां? एक। बरादरी किहड़ी अपनी? राजपूतां। इत्थों दे रहन वाले जी या इंडिया तो आए जे? इंडिया तो आए। ਇਹ ਜਿਹੜਾ ਪਿੰਡ ਜਿੱਥੇ ਅਸੀਂ ਬੈਠੇ ਇਹਦਾ ਨਾਮ ਕੀ ਹੈ? ਦਰਗਾਹਪੁਰ। ਇਹਦੇ ਨਾਲ ਕਿਹੜੇ ਪਿੰਡ ਨੇ? ਲਖੀਆ ਤੋਲੇ ਕੇ। ਅੱਛਾ ਜੀ। ਘੋਗਾ। ਅੱਛਾ ਜੀ। ਨਿੱਕਾ ਵੱਡਾ ਘੋਗਾ। ਅੱਛਾ। ਉਸ ਤੋਂ ਅੱਗੇ ਕੋਟ ਧਨਪਤ, ਉਸ ਤੋਂ ਅੱਗੇ ਭਰੋ ਕੇ 4 ਫੇਰੇ ਭੋਮਾ। ਠੀਕ। ਇਹਦੀ ਤਹਿਸੀਲ ਕਿਹੜੀ ਹੈ? ਪਹਿਲਾਂ ਗੁਜਰਾਂਵਾਲਾ ਆਂਦਾ, ਹੁਣ ਕੰਮ ਕੀ ਹੋ ਗਈ ਹੈ? ਹੁਣ ਕੰਮ ਜ਼ਿਲ੍ਹਾ ਗੁਜਰਾਂਵਾਲਾ ਹੀ ਹੈ। ਜ਼ਿਲ੍ਹਾ ਗੁਜਰਾਂਵਾਲਾ। ਠੀਕ ਹੋ ਗਿਆ। ਜਿਹੜਾ ਇੰਡੀਆ 'ਚ ਤੁਹਾਡਾ ਪਿੰਡ ਸੀ, ਆਹੋ, ਉਹਦਾ ਨਾਂ ਕੀ ਸੀ? ਸੋਲ। ਉਹਦੇ ਨਾਲ ਕਿਹੜੇ ਪਿੰਡ ਸਨ? ਉਹਦੇ ਨਾਲ ਪੁੱਤਰ, ਝਬਾਲ, ਕਸੇਲ, ਪਿੰਡ ਦੇ ਪਿੰਡ ਸਨ। ਉਦੋਂ 10,000 ਦੀ ਉਮਰ ਹੈ ਸੀ ਕੋਈ ਖਾਸ ਕਰ। ਤੁਹਾਡੀ ਕਿੰਨੀ ਉਮਰ ਸੀ ਉਸ ਵਕਤ? ਉਸ 10.5 11 ਸਾਲ। 10.5 11 ਸਾਲ। ਪੁੱਤਰ, ਝਬਾਲ, ਕਸੇਲ, ਢੰਡ। ਅੱਛਾ। ਤੇ ਉਹਦੀ ਤਹਿਸੀਲ ਕਿਹੜੀ ਸੀ? ਉਹਨਾਂ ਦੀ ਤਹਿਸੀਲ ਝਬਾਲ ਸੀ। ਝਬਾਲ ਤੁਹਾਡੇ ਪਿੰਡ ਦੇ ਨੇੜੇ ਸੀ? ਆਹੋ, ਨਾਲ ਥਾਣਾ ਤਹਿਸੀਲ ਹੋਈ। ਸਾਡਾ ਪਿੰਡ ਹਾਂਜੀ 4 ਚਫੇਰੇ ਪਿੰਡਾਂ ਕੋਲੋਂ ਵੱਡਾ ਸੀ। ਅੱਛਾ। ਯਾਨੀ 12 ਲੰਬੜਦਾਰ ਸਨ ਤੁਹਾਡੇ ਪਿੰਡ ਦੇ? ਅੱਛਾ। ਚੜ੍ਹਦੇ ਬੰਨੋਂ ਢੱਡਾ ਖੁੱਲਿਆ ਲੈਂਦੇ 6 ਮਹੀਨੇ ਚੱਲਦਾ ਰਿਹਾ, ਪਤਾ ਨਹੀਂ ਚੱਲਿਆ, ਐਡਾ ਵੱਡਾ ਪਿੰਡ ਸੀ। ਸੋਲ ਪਿੰਡ ਦਾ ਨਾਂ ਸੀ। ਉੱਥੋਂ ਦਾ ਅੰਗਰੇਜ਼ਾਂ ਦੇ ਵਕਤ ਦੇ ਵਿੱਚ ਨਿਜ਼ਾਮ ਲੁਹਾਰ ਹੋਇਆ ਬਦਮਾਸ਼, ਇੱਕ ਜਾਮਣ ਦਾ ਹੋਇਆ ਜਬਰੀ। ਉਹਨਾਂ ਦੀਆਂ ਫਿਲਮਾਂ ਵੀ ਚੱਲਦੀਆਂ ਨੇ। ਉਹਨਾਂ ਵਕਤਾਂ 'ਚ ਇਹ 2 ਹੋਏ ਨੇ। ਕੁਝ ਅੱਛੇ ਵੀ ਹੋਏ ਨੇ, 12 ਤਗੜਿਆਂ ਕੋ ਖੋਣਾ ਮਾਰਿਆ ਨਹੀਂ ਦੇ ਦੇਣਾ। ਉੱਥੇ 12 ਨੰਬਰਦਾਰ ਸਨ। ਕਿਸੇ ਨੰਬਰਦਾਰ ਦਾ ਨਾਮ ਯਾਦ ਹੈ ਤੁਹਾਨੂੰ? ਨਾ ਭਾਈ, ਉਦੋਂ ਨੰਬਰਦਾਰ ਦਾ ਨਾਮ ਯਾਦ ਨਹੀਂ। ਪਿੰਡ ਦੇ ਵਿੱਚ ਮੁਸਲਮਾਨਾਂ ਦੀ ਕਿੰਨੀ ਕੁ ਆਬਾਦੀ ਸੀ? ਹਿੰਦੂਆਂ ਦੀ ਕਿੰਨੀ ਕੁ ਸੀ? ਸਿੱਖਾਂ ਦੀ ਕਿੰਨੀ ਕੁ ਸੀ? 12 ਹਿੰਦੂਆਂ ਦੀ ਵੀ ਤੀਜਾ ਹਿੱਸਾ ਸੀ। ਅੱਛਾ। ਤੇ ਜਿਹੜੇ ਮੁਸਲਮਾਨ ਸੀ ਇਹਨਾਂ ਦੀ ਇੰਨੀ ਜੀ, ਇਹਨਾਂ ਦੀ ਸਿੱਖ ਜ਼ਿਆਦਾ ਸਨ। ਖਾਸ ਕਰਕੇ ਪਿੰਡ ਮਾਝਾ ਇਹਨੂੰ ਬੋਲਿਆ ਜਾਂਦਾ। ਇਹ ਤੁਹਾਡੇ ਪਿੰਡ ਨੂੰ ਮਾਝਾ ਬੋਲਿਆ ਜਾਂਦਾ ਸੀ? ਉਹ ਪਾਸਾ ਏਰੀਆ ਜਿਹੜਾ ਮਾਝੇ ਦਾ ਏਰੀਆ ਸੀ। ਅੱਛਾ। ਮਾਝੇ ਦਾ ਏਰੀਆ ਸੀ, ਅੰਮ੍ਰਿਤਸਰ ਦੀ ਖਾਸ ਕਰਕੇ ਧੁੰਨੀ। ਅੱਛਾ। ਉੱਥੇ ਬਦਮਾਸ਼ੀ ਇਸ ਤਰ੍ਹਾਂ ਦੇ ਲੜਾਈਆਂ ਪੜਾਈਆਂ ਕਤਲੋਗਾਰ ਦੇ ਕੰਮ ਸ਼ਮ ਹੁੰਦੇ ਵਾਂਦੇ ਰਹਿੰਦੇ ਸਨ। ਅੱਛਾ। ਤਹਿਸੀਲ ਕਿਹੜੀ ਸੀ ਤੁਹਾਡੇ ਪਿੰਡ ਦੀ? ਝਬਾਲ ਦਾ ਜ਼ਿਲ੍ਹਾ ਕਿਹੜਾ ਸੀ? ਝਬਾਲ ਦਾ ਜ਼ਿਲ੍ਹਾ ਅੰਮ੍ਰਿਤਸਰ ਸੀ। ਜ਼ਿਲ੍ਹਾ ਅੰਮ੍ਰਿਤਸਰ ਸੀ। ਕਿਹੜੇ ਸਾਈਡ ਤੇ ਪਿੰਡ 'ਚ ਘਰ ਸੀ ਤੁਹਾਡਾ? ਸਾਡਾ ਪਹਾੜ ਪਾਸੇ ਘਰ ਸੀ। ਪਹਾੜ ਪਾਸੇ। ਨਾਲ ਕਿਹਦੇ ਘਰ ਸਨ? ਨਾਲ ਹਿੰਦੂਆਂ ਦੇ ਜ਼ਿਆਦਾ ਘਰ ਸਨ। ਹਿੰਦੂਆਂ ਦੇ ਨਾਂ ਕੋਈ ਯਾਦ ਜੇ? ਦੱਸੋ ਹਾਂ, ਕਿਹਦਾ ਨਾਂ ਯਾਦ ਹੈ ਤੁਹਾਨੂੰ? ਯਾਰ ਮੈਂ ਜੀ ਹੌਲੀ ਉਮਰ ਸੀ ਉਦੋਂ, ਤੇ ਕੋਈ ਖਾਸ ਧਿਆਨ 'ਚ ਹੈ ਹੀ ਮੈਨੂੰ ਯਾਦਾਂ ਹੁਣ ਨਹੀਂ ਰਹੀਆਂ। ਅੱਛਾ। ਘਰ ਤੁਹਾਡੇ ਪੱਕੇ ਸੀ ਕਿ ਕੱਚੇ ਸਨ? ਉਦੋਂ ਸਭ ਕੱਚੇ ਹੁੰਦੇ ਸਨ, ਸਾਰੇ ਕੱਚੇ ਹੁੰਦੇ ਸਨ। ਇੱਕ ਪੱਕਾ ਨਹੀਂ ਸੀ, ਹੁਣ ਇੱਕ ਕੱਚਾ ਨਹੀਂ ਰਹੇ। ਹਾਂ। ਉਦੋਂ ਸਭ ਇੱਕ ਪੈਸੇ ਦੇ 2 ਸਿੱਧੇ ਆਉਂਦੇ। ਹਾਂ।
ਉਦੋਂ ਬੜੇ ਭਲੇ ਜਿਹੇ ਵਕਤ ਸਨ ਤੇ ਸਭ ਕੱਚੇ ਹੀ ਘਰ ਸਨ ਜਿੰਨੇ ਵੀ ਹੈ। ਠੀਕ ਹੋ ਗਿਆ। ਉੱਥੇ ਪੱਕਾ ਘਰ ਵੀ ਹੈ ਸੀ ਪਿੰਡ 'ਚ ਕਿਸੇ ਦਾ? ਹਾਂ ਪੱਕੇ ਹੈ ਸਨ ਵਿੱਚ। ਉਹ ਕਿਹਨਾਂ ਦੇ ਘਰ ਸਨ? ਉਹ ਖੱਤਰੀਆਂ ਦੇ ਘਰ। ਖੱਤਰੀਆਂ ਦੇ ਘਰ ਪੱਕੇ ਸਨ? ਖੱਤਰੀਆਂ ਦੇ ਘਰ। ਉੱਥੇ ਕੋਈ ਮੰਦਿਰ ਗੁਰਦੁਆਰਾ? ਉੱਥੇ 2 ਤੇ ਦਰਬਾਰ ਸਨ। ਕਿਹੜਾ ਕਿਹੜਾ ਦਰਬਾਰ ਸੀ? ਇੱਕ ਬਾਬਾ ਖਾਕੀ ਸ਼ਾਹ ਨੂੰ ਆਂਦੇ ਸਨ, ਇੱਕ ਖਜੂਰਾ ਵਾਲਾ ਦਰਬਾਰ ਆਂਦੇ ਸਨ, ਤੇ ਜਿਹੜੇ ਗੁਰਦੁਆਰੇ ਸਨ 2 ਵੀ ਬੜੇ ਵੱਡੇ ਸਨ, ਉਹਨਾਂ ਦੇ ਨਾਂ ਦੱਸੋ। ਪਿੰਡ ਦੇ ਕਿਹੜੇ ਪਾਸੇ ਸਨ ਗੁਰਦੁਆਰੇ? ਗੁਰਦੁਆਰੇ ਪਿੰਡ ਦੇ ਯਾਨੀ ਲਹਿੰਦੇ ਪਾਸੇ ਲਹਿੰਦੇ ਪਾਸੇ, ਮਤਲਬ ਕਿ ਸਿੱਖਾਂ ਦੀ ਆਬਾਦੀ ਪਿੰਡ ਦੇ ਲਹਿੰਦੇ ਪਾਸੇ ਸੀ? ਲਹਿੰਦੇ ਪਾਸੇ ਸਿੱਖਾਂ ਦੀ ਸਾਰੇ ਪਿੰਡ ਦੀ ਆਬਾਦੀ ਸੀ। ਅੱਛਾ। ਲਹਿੰਦੇ ਪਾਸੇ ਉਹਨਾਂ ਦੀ ਜ਼ਿਆਦਾ ਸੀ। ਉੱਥੇ ਗੁਰਦੁਆਰੇ ਬੜੇ ਮੰਦਿਰ ਵੱਡੇ ਸਨ। ਅੱਛਾ ਠੀਕ ਹੈ। ਉੱਥੇ ਹੀ ਖਬਰ ਆਈ ਪਹਿਲੋਂ ਸਭ ਤੋਂ ਮਜ਼ਾਇਬ YouTube ਨਾਲ। ਇੱਕ ਮਿੰਟ, ਸਿੱਖਾਂ ਦੇ ਵਿੱਚੋਂ ਕਿਹੜਾ ਨਾਮ ਯਾਦ? ਸਕੂਲ ਜਾਂਦੇ ਰਹੇ ਹੋ ਤੁਸੀਂ? ਸਕੂਲ ਗਏ ਸਾਂ ਅਸੀਂ, ਕੁਛ ਦਿਨ ਗਏ ਸਾਂ, ਬਾਅਦ ਵਿੱਚ ਨਹੀਂ ਗਏ। ਬਾਅਦ 'ਚ ਦਿਲ ਨਹੀਂ ਕੀਤਾ? ਨਹੀਂ ਦਿਲ ਨਹੀਂ ਕੀਤਾ ਕਿ ਮਾਰਚ ਤੋਂ ਚਾਲੂ ਹੋ ਗਿਆ ਮਾਸਟਰ ਸਿਕਾਣਾ। ਅੱਛਾ। ਖੱਤਰੀ ਉਹਨੇ ਬਲਾ ਵਜੇ ਕਿਸੇ ਦੀ ਫੱਟੀ ਗੁਆਚੀ ਮਾਰਿਆ ਮੈਨੂੰ। ਅੱਛਾ। ਮੇਰਾ ਦਿਲ ਚਾਲੂ ਹੋ ਗਿਆ। ਹੁਣ ਤੱਕ ਪਛਤਾ ਹੈ, ਖਾ ਮਾਰ ਕੇ ਖਾ ਲਈ ਜੋ ਵੀ ਹੋ ਗਿਆ। ਠੀਕ ਹੈ, ਉਹ 2 ਹੀ ਬੜੀਆਂ ਸਨ ਜਿਹੀਆਂ ਤੇ ਸਾਨੂੰ ਬੜਾ ਬੜੀ ਗਲਤੀ। ਹੁਣ ਤੱਕ ਪਛਤਾ ਹੈ ਕਿ ਮਨਾ ਤੂੰ ਪੜ੍ਹ ਲੈਣਾ ਤੇ ਚਲੋ 2 ਹੀ ਪੜ੍ਹ ਲਿਆ। ਅੱਛਾ। ਉਹ ਖੱਤਰੀ ਉਸਤਾਦ ਦਾ ਨਾਮ ਕੀ ਸਜੇ ਯਾਦ ਜੇ ਕੋਈ? ਦੁਰਗਾ ਨੂੰ ਆਂਦੇ ਸਨ। ਦੁਰਗਾ? ਅੱਛਾ ਠੀਕ ਹੈ। ਤੇ ਕਿੰਨੇ ਉਸਤਾਦ ਸਨ ਉੱਥੇ ਸਕੂਲ ਦੇ ਵਿੱਚ? ਪ੍ਰਾਇਮਰੀ ਸਕੂਲ ਸੀ? ਆ ਗਵਰਨਮੈਂਟ ਜਿਹੜੇ ਬੱਚੇ ਨੇ। ਕਿਹੜੀ ਜਮਾਤ ਤੱਕ ਸੀ ਉੱਥੇ ਸਕੂਲ? ਉੱਥੇ 8 ਤੱਕ ਸੀ। 8 ਤੱਕ? ਬੜਾ ਵੱਡਾ ਪਿੰਡ ਸੀ ਫਿਰ ਤੇ, ਜਿਹੜਾ ਉਸ ਵਕਤ 8 ਤੱਕ ਸਕੂਲ ਸੀ। ਹਾਂਜੀ। ਜਿਹੜਾ ਪਿੰਡ ਤਾਂ ਮੈਂ ਦੱਸਿਆ ਨਾ ਬਹੁਤ ਜ਼ਿਆਦਾ ਹੀ ਵੱਡਾ ਸੀ। ਅੱਛਾ। ਤੇ ਉੱਥੇ ਜਿਹੜਾ ਸਕੂਲ ਸੀ ਉਹ ਪਿੰਡ ਦੇ ਕਿਹੜੇ ਪਾਸੇ ਸੀ? ਉਹ ਲਹਿੰਦੇ ਪਾਸੇ ਪਿੰਡੋਂ ਬਾਹਰ। ਮੁੰਡਿਆਂ ਦਾ ਤੇ ਕੁੜੀਆਂ ਦਾ ਵੀ ਸਕੂਲ ਉੱਥੇ ਹੈ? ਦਾ ਕੋਈ ਪਤਾ ਨਹੀਂ ਹੈ ਕਿ ਨਹੀਂ ਸੀ, ਹੈ ਮੁੰਡਿਆਂ ਦਾ ਸੀ। ਅੱਛਾ ਠੀਕ ਹੈ। ਤੁਹਾਡੇ ਜੇ ਨਾਲ ਜਿਹੜੇ ਪੜ੍ਹਦੇ ਰਹੇ ਨੇ ਬੱਚੇ ਉਸ ਟਾਈਮ, ਯਾਰ ਬੇਲੀ, ਹਿੰਦੂਆਂ ਦੇ ਸਿੱਖਾਂ ਦੇ, ਉਹਨਾਂ ਦੇ ਨਾਂ ਯਾਦ ਜੇ ਕੋਈ? ਨਹੀਂ ਨਹੀਂ ਪੜ੍ਹੇ ਹਕਾਰੇ ਬੇ ਅਲਫਬੇ ਤੇ ਸਾਜੇ ਤੇ ਕੰਮ ਹੋ ਗਿਆ। ਅੱਛਾ। ਗਿਆ ਹੀ ਕੋਈ ਨਾ। ਤੁਹਾਡੇ ਨਾਲ ਕੋਈ ਜਿਹੜੇ ਖੇਲਦੇ ਰਹੇ ਨੇ ਉਸ ਵਕਤ, ਉਹਨਾਂ ਦੇ ਨਾਮ ਯਾਦ ਹੈ ਤੁਹਾਨੂੰ ਕੋਈ? ਗਲਤੀ ਜੀ ਗੱਲ ਹੀ ਹੈ। ਹੁਣ 25 ਸਾਲ ਹੋ ਚੱਲੇ ਨੇ, ਕਿਸੇ ਇੱਕ ਦਾ ਨਾਮ ਯਾਦ ਹੋਵੇ ਨਾ? ਜਿਹੜਾ ਸਿੱਖ ਪੁੱਛਦੇ ਤੁਸੀਂ ਉਹਨਾਂ ਦੇ 2 ਭਰਾਵਾਂ ਦੀ, ਕਿ ਉਹਨਾਂ ਦੀ ਮੁਲਾਕਾਤ ਹੀ ਸਾਡੇ ਅੱਗੇ ਨਾਲ ਬਣੀ ਸੀ। ਅੱਛਾ। ਉਹ ਸਾਨੂੰ ਛੱਡ ਕੇ ਗਏ ਸਨ। ਠੀਕ। ਉਹਨਾਂ ਦੇ ਨਾਂ ਕੀ ਸਨ? ਇੱਕ ਨਾ ਤਾਰਾ, ਇੱਕ ਨਾ ਜੇਠਾ। ਪਿਆਰਾ, ਤਾਰਾ, ਜੇਠਾ, ਇਹ 3 ਭਰਾ ਸਨ। ਇਹ ਇਹਨਾਂ ਦੇ ਪਿਓ ਦਾ ਨਾਂ ਕੀ ਸੀ? ਇਹਨਾਂ ਦਾ ਪਿਓ ਦੇ ਨਾਂ ਦਾ ਕੋਈ ਸਾਨੂੰ ਪਤਾ ਨਹੀਂ, ਪਹਿਲਾਂ ਫੌਤ ਹੋ ਗਿਆ ਸੀ। ਅੱਛਾ। ਇਹਨਾਂ ਦਾ ਨਾਂ, ਇਹਨਾਂ ਦਾ ਪਿਆਰ ਹੈ ਸੀ ਸਾਡਾ, ਮਤਲਬ ਕਿ ਇਹਨਾਂ ਨਾਲ ਜ਼ਿਆਦਾ ਪਿਆਰ ਸੀ। ਇਹ ਕਿੰਨੀ ਉਮਰ ਦੇ ਸਨ ਉਸ ਵਕਤ ਜਿਸ ਟਾਈਮ ਵੰਡ ਹੋਈ ਹੈ? ਇਹ ਇੱਕ 12 ਸਾਲ ਦਾ ਸੀ, ਇੱਕ 18 ਦਾ ਸੀ, ਤੇ ਇੱਕ 30-32 ਸਾਲ ਦਾ ਜੇਠਾ, ਜਿਹੜਾ ਸਾਰਿਆਂ ਤੋਂ ਵੱਡਾ। ਨਹਿਰ ਜਿਹੜੀ ਲੰਘਦੀ ਹੈ ਤੁਹਾਨੂੰ ਪਤਾ ਹੀ ਹੈ? ਹਾਂਜੀ ਹਾਂਜੀ। ਅਬੂ ਜਲਾਲ ਵਾਲੀ। ਆਹੋ। ਏਡੀਓ ਹੀ ਨਹਿਰ ਸਾਡੇ ਪਿੰਡ ਦੇ ਕੋਲੋਂ ਲੰਘਦੀ ਸੀ, ਲਹਿੰਦੇ ਪਾਸੇ ਕੋਲ 2 ਮੀਲ ਹਟਣੀ। ਅੱਛਾ ਜੀ। ਸਾਡੇ ਕੋਲੋਂ ਪਾਕਿਸਤਾਨ ਦੂਰ ਨਹੀਂ ਸੀ। ਉਹ ਨਹਿਰ ਦੀ ਵਜ੍ਹਾ ਨਾਲ ਇੰਝ ਸੀ ਜਿਵੇਂ ਕਿ 100 ਮੀਲ ਹੈ, ਕਿਉਂਕਿ ਰਾਤ ਨੂੰ ਪੁਲਾਂ ਦੇ ਬਹਿ ਰਹਿੰਦੇ ਸਨ। ਜਿਹੜਾ ਕੋਈ ਨੇਰੇ ਸਵੇਰੇ ਨਿਕਲਦਾ ਇਹਨੂੰ ਵੱਢ ਕੇ ਨਹਿਰ ਸੁੱਟ ਦਿੰਦੇ ਸਨ, ਤਲਾਸ਼ੀ ਕਰ ਦਿੰਦੇ। ਨਹੀਂ ਇਹ ਤਾਂ ਵੰਡ ਦੇ ਦੌਰਾਨ ਹੋਇਆ ਨਾ? ਵੰਡ ਦੇ ਦੌਰਾਨ। ਉਹ ਬਾਅਦ 'ਚ ਕਰਨੇ, ਵੰਡ ਦੀ ਗੱਲ ਬਾਅਦ 'ਚ ਕਰਨੇ। ਜਿਸ ਵਕਤ ਉੱਥੇ ਤੁਸੀਂ ਰਹਿੰਦੇ ਰਹੇ, ਹਿੰਦੂ ਵੀ ਰਹਿੰਦੇ ਰਹੇ, ਮੁਸਲਮਾਨ ਵੀ ਰਹਿੰਦੇ ਰਹੇ, ਸਿੱਖ ਵੀ ਰਹਿੰਦੇ ਰਹੇ, ਹੋਰ ਵੀ ਕੌਮਾਂ ਰਹਿੰਦੀਆਂ ਰਹੀਆਂ, ਉਹਨਾਂ ਦੇ ਵਿੱਚੋਂ ਤੁਹਾਡਾ ਮੁਸਲਮਾਨਾਂ ਦਾ, ਹਿੰਦੂਆਂ ਤੇ ਸਿੱਖਾਂ ਦਾ ਵੰਡ ਤੋਂ ਪਹਿਲੇ ਕਿਸ ਤਰ੍ਹਾਂ ਦਾ ਮੇਲ ਮਿਲਾਪ ਸੀ? ਕੀ ਹਿਸਾਬ ਕਿਤਾਬ ਸੀ? ਕਿਸ ਤਰ੍ਹਾਂ ਮੇਲ ਵਰਤਨ ਸੀ? ਬੜਾ ਅੱਛਾ ਹੀ, ਕੋਈ ਐਡੀ ਤੇਰ ਮੇਲ ਨਹੀਂ ਸੀ ਹੈ, ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ। ਅੱਛਾ। ਉਧਰ ਚੋਖੇ ਪਿੰਡਾਂ ਹੀ ਵਸਦੇ ਸਾਂ, ਬਲਕਿ ਸਿੱਖ ਹੀ ਸਾਨੂੰ ਕੱਢ ਕੇ ਗਏ ਨੇ। ਤੇ ਜਿਨ੍ਹਾਂ ਨੂੰ ਵੈਰ ਇਹਨਾਂ ਲੋਕਾਂ 'ਚ ਬਹੁਤ ਜ਼ਿਆਦਾ ਹੁੰਦੇ ਸਨ ਸਿੱਖਾਂ ਦੇ ਵਿੱਚ ਆਪਸ। ਅੱਛਾ। ਇਹਨਾਂ 2 ਮਾਰ ਲੈਣੇ, ਕੋਈ ਇੱਕ ਮਰ ਜਾਣਾ, ਪਿੰਡ ਦਾ ਹਿਸਾਬ ਕਿਤਾਬ ਇਹਨਾਂ ਦਾ ਚੱਲਦਾ। ਮਾਝੇ ਦੇ ਵਿੱਚ ਇਹੋ ਜਿਹੇ ਭਲਵਾਨ ਵੀ ਬੜੇ ਹੋਏ ਨੇ, ਦਰਵੇਸ਼ ਵੀ ਬੜੇ ਹੋਏ ਨੇ, ਬਦਮਾਸ਼ ਵੀ ਬੜੇ ਹੋਏ, ਬਦਮਾਸ਼ ਵੀ ਬੜੇ ਹੋਏ। ਅੱਛਾ। ਮਾਝੇ ਦਾ ਇਹੋ ਜਿਹਾ ਏਰੀਆ ਜਿਹੜੀ ਹਰ ਬੰਦੇ ਦੀ ਇੰਨੀ ਕੁ ਜਾਣ ਸੀ, ਜਾਣੀ ਉਹ ਪਾਣੀ 'ਚ ਵਰਗਾ ਸੀ। ਹਰ ਬੰਦੇ ਦੇ ਘਰ ਘਰ ਤੇ ਭਲਵਾਨ ਸੀ। ਸਾਰੇ ਜੀ ਜਾਣਾ, ਸਾਰੇ ਕੰਮ ਕਰਨੇ। ਇਹ ਟੁਕੜੀ ਜਿਹੜੀ ਹੈ ਨਾ ਬਹੁਤ ਤਾਕਤਵਰ ਸੀ। ਠੀਕ। ਮਾਝੇ ਦੀ ਜਿਹੜੀ ਸਹੀ। ਉੱਥੇ ਜਿਹੜਾ ਭਲਵਾਨ ਕਿਹੜਾ ਸੀ, ਕੋਈ ਤੁਹਾਡੇ ਜ਼ਿਹਨ 'ਚ ਹੈ? ਗੱਡੂ ਦਿਓਲ। ਹਾਂਜੀ।
ਗੰਡੂ ਜੌਲ ਬੜਾ ਮਸ਼ਹੂਰ ਹੈ। ਗੰਡੂ ਜੋਲ। ਗੰਡੂ ਜੌਲ ਪਿੰਡ ਸੀ ਨਾ ਨਾਲ। ਅੱਛਾ, ਜੋਲਾ ਪਿੰਡ ਦਾ ਗੰਡੂ ਸੀ ਨਾਮ। ਸਿੱਖ ਸੀ? ਗੰਡਾ ਸਿੰਘ ਸੀ। ਗੰਡਾ ਸਿੰਘ ਸੀ ਤੇ ਨਾਮ ਜੌਲ ਸੀ ਤੇ ਗੰਡੂ ਜੌਲ ਵੀ ਆਂਦੇ ਸਨ। ਅੱਛਾ, ਉਹ ਭਗਵਾਨ ਉਹਦਾ ਵਾਕਿਆ ਸੁਣਾਓ ਹੁਣ ਕੋਈ। ਦਾ ਹੋਇਆ। ਉਹਦਾ ਵਾਕਿਆ ਇਹ ਆ ਕਿ ਉਹਨੇ ਆਣ ਕੇ ਇੱਥੇ ਬਾਰਡਰ ਦੇ ਕੋਲ ਹੋਕਾ ਦੇ ਦਿੱਤਾ। ਇਹ ਛਿੰਝ ਪੈਂਦੀ ਲਾ ਲਓ ਤੁਸੀਂ। ਨਹੀਂ ਉਹ ਜਿਸ ਟਾਈਮ ਘੋਲ ਦੇ ਦੌਰਾਨ ਦਾ ਕੋਈ ਵਾਕਿਆ ਸੁਣਾਓ। ਘੋਲ ਦੇ ਦੌਰਾਨ ਦਾ ਮਤਲਬ ਜੋ ਦੁਨੀਆ ਇਕੱਠੀ ਹੋਈ ਨਾ, ਉਹਨੇ ਆਵਾਜ਼ ਦੇ ਦਿੱਤੀ। ਉਹਨੇ ਆਖਿਆ ਕਿ ਜਿੱਦੀ ਮਰਜ਼ੀ ਆ ਮੇਰੇ ਨਾਲ ਕੋਲ ਲਵੇ। ਅੱਛਾ, ਉਹ ਗੰਡਾ ਸਿੰਘ ਨੇ ਕਿਹਾ। ਗੰਡਾ ਸਿੰਘ ਨੇ ਕਿਹਾ। ਇੱਧਰੋਂ ਫਿਰ ਗਿਆ ਸੀ ਇੱਕ ਮੇਰੋ ਨਾਂ ਦਾ ਮੁਸਲਮਾਨ ਸੀ। ਉਹ ਕਰਦਾ ਵਾਲਾ ਸੀ। ਉਹ ਬਹੁਤ ਜ਼ਿਆਦਾ ਵੱਡਾ ਸੀ। ਅੱਛਾ, ਉਹਨੇ ਆਖਿਆ ਵੀ ਦੇਖੋ ਕਾ ਦੇ ਕੇ ਤੂੰ ਜਾ ਨਹੀਂ ਸਕਦਾ, ਆ ਜਾ। ਅੱਛਾ, ਉਹਨੇ ਆਖਿਆ ਜੇ ਮੈਨੂੰ ਢਾਹ ਜਾਏ ਤੇ ਤੈਨੂੰ ਮੈਂ ਸੱਜਰ ਮੱਝ ਦਿਆਂਗਾ। ਗੰਡੇ ਸਿੰਘ ਨੇ ਕਿਹਾ। ਗੰਡਾ ਸਿੰਘ ਨੇ ਜੇ ਢਾਹ ਗਿਆ ਮੈਂ ਸੱਜਰ ਮੱਝ ਦਿਆਂਗਾ। ਅੱਛਾ, ਤੇ ਜੇ ਢਾਹ ਗਿਆ ਤਾਂ ਤੂੰ ਮੈਨੂੰ ਕੀ ਦੇਣਾ, ਤੇਰੇ ਕੋਲ ਹੀ ਕੱਖ ਨਹੀਂ। ਹਾਂ, ਉਹਨੇ ਆਖਿਆ ਠੀਕ ਹੈ। ਇਹ ਬਸ 6 ਦਿਨ ਘੁਲਦੇ ਰਹੇ, ਨਾ ਉਹ ਚੱਠੇ ਨਾ ਉਹ ਚੱਠੇ ਨਾ ਉਹ ਚੱਠੇ ਨਾ ਉਹ ਚੱਠੇ। ਅੱਛਾ, ਬਾਅਦ ਚ ਅਖੀਰ ਇਹ ਜਿਹੜਾ ਮੇਰ ਇਹਦੇ ਨਾਲ ਮੇਰੋ ਇਹਨੂੰ ਵਾਲੇ ਭਲਵਾਨ ਇਹ ਲਾਉਣੋਂ ਗਿਆ ਸੀ। ਮੇਰੋ ਨੇ ਢਾਹ ਲਿਆ। ਫਿਰ ਸੱਜਰ ਝੋਟੀ ਉਹਦੇ ਕੋਲੋਂ ਲੈ ਗਿਆ। ਸੂਰ ਮੈਂ ਬਹੁਤ ਜ਼ਿਆਦਾ ਹੋਏ ਨੇ। ਮੇਰੂ ਨੇ ਫਿਰ ਉਹ ਗੰਡਾ ਸਿੰਘ ਨੂੰ ਢਾਹ ਲਿਆ 6ਵੇਂ ਦਿਨ। 6ਵੇਂ ਦਿਨ ਉਹ ਮੱਝ ਲੈ ਕੇ ਆਇਆ। ਜਿਸ ਟਾਈਮ ਘੋਲ ਹੁੰਦਾ ਸੀ ਉਹ ਵਕਤੀ ਤੌਰ ਜਿਹੜਾ ਹੁੰਦਾ ਸੀ ਕਿ ਇੱਕ ਦੂਸਰੇ ਨੂੰ ਢਾਉਣਾ ਹੈ। ਉਸ ਤੋਂ ਬਾਅਦ ਫਿਰ ਭਰਾ ਵਕਤੀ ਤੋਂ ਬਾਅਦ ਤੋਂ ਆਪਣੇ ਘਰੋਂ ਆਪਣੇ ਘਰ ਉਹੀ ਫਿਰ ਭਰਾ ਇੱਕ ਪਿੰਡ ਦੇ ਵੀ ਰਹਿਣ ਵਾਲੇ ਹੋਣ ਜਾਂ ਨਾਲ ਦੇ ਪਿੰਡਾਂ ਦੇ ਵੀ ਰਹਿਣ ਵਾਲੇ ਹੋਣ। ਅੱਛਾ, ਮੁਸਲਮਾਨ ਜ਼ਿਆਦਾ ਸਨ। ਇੱਥੇ ਮਸਜਿਦਾਂ ਨਹੀਂ ਸਨ, ਇਜ਼ਾਨਾਂ ਵੀ ਹੁੰਦੀਆਂ, ਜਮਾਤਾਂ ਵੀ ਹੁੰਦੀਆਂ ਸਨ। ਲਾਗੇ ਹੋਰ ਪਿੰਡ ਸਨ ਜਿਹੜੇ ਜਿੱਥੇ ਮੁਸਲਮਾਨ ਚੰਦ ਘਰ ਸਨ। ਉੱਥੇ ਉਹ ਕੁਰਬਾਨੀ ਨਹੀਂ ਸਨ ਕਰਨ ਦਿੰਦੇ। ਹਾਂਜੀ ਹਾਂਜੀ, ਅਵੈੜ ਕਾ ਗੋਕੇ ਉੱਤੇ ਉਹਨਾਂ ਕਸਮ ਖਾਧੀ ਹੈ। ਹਿੰਦੂਆਂ ਨੂੰ ਗੋਕੇ ਦੀ ਕਸਮ ਹੈ। ਹਾਂਜੀ ਹਾਂਜੀ, ਉਹ ਹਲਾਲ ਨਹੀਂ ਸਨ ਕਰਨ ਦਿੰਦੇ। ਉੱਥੇ ਜਾਣ ਨਹੀਂ ਸਨ ਆਖਣ ਦਿੰਦੇ। ਯਾਨੀ ਉਹ ਇਹੋ ਜਿਹੇ ਵਾਕਿਆ ਉਹਨਾਂ ਕੀਤੇ ਨੇ। ਤੇ ਬਾਅਦ ਫਿਰ ਜਦੋਂ ਆਰਡਰ ਹੋਇਆ ਕਿ ਹੱਥ ਬੰਨੀਏ ਇੰਡੀਆ, ਇਹ ਤੋਂ ਬਾਅਦ ਘਰ ਸ਼ੁਰੂ ਹੋ ਗਈ। ਫਿਰ ਨਾ ਕੋਫ ਕਰੇ ਨਾ ਕੁਛ। ਤੁਹਾਡੇ ਤੋਂ ਵੱਡੇ ਭਰਾ ਕਿੰਨੇ ਸਨ? ਵੱਡਾ ਮੇਰੇ ਤੋਂ ਕੋਈ ਨਹੀਂ। ਤੁਸੀਂ ਸਭ ਤੋਂ ਵੱਡੇ ਭਰਾ ਸੀ? ਜੀ। ਅੱਛਾ, ਉਧਰ ਕਿੰਨੇ ਭਰਾ ਪੈਦਾ ਹੋਏ ਸਨ? ਉਧਰ 3 ਉਧਰ ਹੋਏ, ਬਾਕੀ ਫਿਰ ਇੱਧਰ ਆ ਕੇ ਭਰਾ ਪੈਦਾ। 4 ਇੱਧਰ ਪੈਦਾ ਹੋਏ। ਸਹੀ ਹੈ। ਤੇ ਤੁਹਾਡੇ ਚਾਚੇ ਜਾਂ ਤਾਏ ਦਾ ਨਾਮ ਕਿਸੇ ਦਾ ਹੈ? ਕੀ ਨਾਮ ਸੀ ਉਹਨਾਂ ਦੇ? ਉਹਦਾ ਨਾਮ ਮਹਿੰਗਾ ਸੀ। ਅੱਛਾ, ਅਜੇ ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਿਆ। ਅੱਛਾ ਜੀ। 6 ਮਹੀਨੇ ਪਹਿਲਾਂ ਹੀ ਉਸ ਤੋਂ ਹਰਕਤ ਕੀਤੀ ਬਹਾਵਲਪੁਰ। ਅੱਛਾ ਜੀ। ਯਾਨੀ ਚੋਰੀ ਚਾਰੀ। ਅੱਛਾ, ਨਾਲ 2 ਸਿੱਖ ਸਨ। ਅੱਛਾ, ਉਹ ਉੱਥੇ ਹੀ ਫੜੇ ਗਏ। ਉਹ ਲੋਕ ਬੜੇ ਸਿਆਣੇ ਹਨ। ਰਾਜੇ ਦੀ ਹੁਕੂਮਤ ਸੀ। 4 ਜ਼ਿਲ੍ਹੇ ਉਹ ਰਾਜੇ ਕੋਲ ਸਨ। ਅੰਗਰੇਜ਼ਾਂ ਨੇ ਵੰਡੇ ਸਨ। ਤੂੰ ਪਤਾ ਨਵਾਬ ਸੀ ਬਹਾਵਲਪੁਰ ਦਾ ਨਵਾਬ, ਅਬਾਸੀ ਖਾਨਦਾਨ ਜਿਹੜਾ। ਜੀ। ਉਹਨੇ 2-3 ਮਤਲਬ ਇੰਡੀਆ ਤੋਂ ਉਸ ਟਾਈਮ ਤੇ ਖੈਰ ਇਕੱਠਾ ਹੀ ਸੀ। ਅੰਮ੍ਰਿਤਸਰ ਤੇ ਕਿੱਥੇ ਬਹਾਵਲਪੁਰ ਚਲ ਜਾਂਦਾ। 3 ਜਾਣੇ ਉਹ ਰਲ ਗਏ ਨਾ। ਅੱਛਾ, ਤੇ ਉਹਨੇ ਜਾ ਕੇ ਇੱਕ ਘੋੜੀ ਤੇ 2 ਮੱਝਾਂ ਕੱਢ ਲਈਆਂ। ਅੱਛਾ, ਉਹ ਸਟੇਸ਼ਨ ਤੇ ਗਏ ਤੇ ਮਗਰੋਂ ਆ ਰਲ ਪਿਆ। ਗੱਡੀ ਅਜੇ ਸੀ ਆਈ। ਗੱਡੀ ਜੇ ਆਉਣਾ ਸੀ ਉਹਨਾਂ ਹੋਰ ਤੇ ਹੱਥ ਹੈ ਹੀ ਨਹੀਂ ਸੀ। ਹਾਂਜੀ ਹਾਂਜੀ, ਟਰੱਕ ਕੋਈ ਨਹੀਂ ਸੀ। ਉਹ 2-3 ਉਹਨੇ ਸ਼ਹਾਦਤਾਂ ਲਈਆਂ ਕਿ ਇਹ ਚੋਰ ਨੇ ਇਹ ਮਾਲ ਬਰਾਮਦ ਕਰ ਲਿਆ। ਉਹਨੇ 3 ਸਾਲ ਅੰਦਰ ਮੰਨ ਦਿੱਤਾ ਤਾਏ ਨੂੰ। ਉਹਦੀ ਅਜੇ ਵੀ ਲਾਜ ਉੱਥੇ ਜੀ ਬਹਾਵਲਪੁਰ। ਅੱਛਾ। ਮਤਲਬ ਕਿ ਜਿਸ ਟਾਈਮ ਉਹ ਤਾਇਆ ਉਹਨੂੰ ਬੰਨ ਦਿੱਤਾ ਤੇ ਫਿਰ ਉੱਥੇ ਬੀਵੀ ਬੱਚੇ ਉੱਥੇ ਚਲੇ ਗਏ। ਬਾਅਦ ਬੀਬੀ 6 ਮਹੀਨੇ ਰਹਿ ਗਏ। 2.5 ਸਾਲ ਇੱਧਰ 3 ਸਾਲ ਬੱਚਾ ਸੀ। ਅੱਛਾ, ਤਾਂ 6 ਮਹੀਨੇ ਰਹਿ ਗਏ। ਫਿਰ ਉਹਨੇ ਸੁਨੇਹਾ ਕਰਤਾ ਵੀ ਉਹਨੇ ਇੱਧਰ ਆ ਜਾਓ। ਉਹਨੂੰ ਕਦੇ ਨਹੀਂ ਜਾਂਦੇ। ਉੱਧਰ ਜੋ ਰਿਹਾ ਤੇ ਫਿਰ ਅਸੀਂ ਇਕੱਲੇ ਹੀ ਰਹੇ। ਅੱਛਾ, ਤੇ ਫਿਰ ਉਹ ਆ ਗਿਆ ਅਮਰਜੀ ਆ ਗਿਆ। ਉਹਨੇ ਕੁਛ ਨਹੀਂ ਵੇਖਿਆ ਬਾਕੀ। ਉਹ ਮੇਰਾ ਵੀਰਾ ਫਿਰ ਉੱਥੇ ਜੋ ਕੁਝ ਵੇਖਿਆ ਉਹਨੂੰ ਸੌਣ ਭਾਦੋ ਨੂੰ ਦਿਨ ਸਨ। ਹਾਂਜੀ, ਤੇ ਬਾਰਿਸ਼ਾਂ ਬੇਬਹਾਲ ਸਨ। ਜਦੋਂ ਫਿਰ ਉਹਨਾਂ ਸਾਨੂੰ ਕੱਢਿਆ ਨਾ, ਸਾਡੇ ਪਿੰਡ ਦਾ ਇੱਕ ਸੂਬੇਦਾਰ ਸੀ ਮਿੰਟਰੀ। ਅੱਛਾ ਜੀ, ਸਿੱਖ। ਅੱਛਾ, ਉਹ ਨਹਿਰ ਤੇ ਬੰਗਲੇ ਹੁੰਦੇ ਨੇ, ਜਿਵੇਂ ਨਹਿਰ ਤੇ ਬੰਗਲੇ ਆ। ਹਾਂਜੀ ਹਾਂਜੀ, ਗੌਰਮੈਂਟ ਦੀ ਬੰਦੇ ਰਹਿਣ ਵਾਸਤੇ। ਉਹ ਮੇਰਾ ਵੀਰਾ ਉਹਦੇ ਵਿੱਚ ਇੱਕ ਸੂਬੇਦਾਰ ਸਾਡੇ ਪਿੰਡ ਦਾ 16 ਦਾ। ਉਹਦੇ ਨਾਲ ਮਕਾਏ ਪੈਸੇ 14,000 ਰੁਪਏ। ਤੂੰ ਇੱਕ ਨਾ ਇਸ ਪਿੰਡ ਦਾ ਜੰਮਿਆ ਪਲਿਆ ਤੇ ਤੂੰ ਇਹ ਪਿੰਡ ਨੂੰ ਕੱਢ ਛੱਡ, ਤੇਰੀ ਨੇਕੀ। ਉਹਨੇ ਆ ਕੇ ਜਾਓ ਢੋਲ ਮਾਰ ਦਿਓ ਪਿੰਡ ਦੇ ਸਾਰੇ ਹੀ ਅੱਜ ਆ ਜਾਓ ਜਿੰਨੇ ਵੀ। ਉਦੋਂ ਫਿਰ ਅਸੀਂ ਵਾਹ ਮਿਲਕ ਦੇ ਵਿੱਚ ਲਾਇਆ ਕੁਝ ਨਹੀਂ ਰਹਿ ਗਿਆ। ਬੁੱਢਾ ਠੇਰਾ ਸਾਰੇ ਆ ਗਏ ਤੇ ਉਹਨੇ ਫਿਰ 2 ਇੱਧਰ ਛਪਾਈ, 2 ਇੱਧਰ, 2 ਪਿੱਛੇ, 2 ਅੱਗੇ। ਉਹ ਮਿਲਕ ਦੇ ਵਿੱਚ ਹੀ ਜੱਸਾ ਤੁਰਿਆ ਗਿਆ।
ਅੱਛਾ ਕਾਫਲਾ ਲਾਓ। ਹਾਂਜੀ ਹਾਂਜੀ ਤੇ ਉਹ ਉੱਥੋਂ ਲੈ ਕੇ ਨਹਿਰ ਮੀਲ ਕਿਸੇ ਪਿੰਡੋਂ ਹਾਂਜੀ ਤੇ 3 ਮੀਲ ਅੱਗੇ ਪੜਾਣਾ ਸੀ, ਉਹ ਪਾਕਿਸਤਾਨ ਸੀ। ਪੜਾਣਾ ਪੜਾਣਾ ਹੁਣ ਬਿਲਕੁਲ ਬਿਲਕੁਲ ਬਾਰਡਰ ਦੇ ਉੱਤੇ ਹੈ। ਉੱਤੇ ਆ, ਉਸ ਪਿੰਡ ਅਸੀਂ ਫਿਰ ਆਏ ਹਾਂ। ਅੱਛਾ ਉਸ ਪਿੰਡ ਫਿਰ ਆਏ 2 ਦਿਨ 4 ਦਿਨ, ਉੱਥੋਂ ਕੋਈ ਕਿਧਰੇ ਖਿਲਰ ਬੁਲ ਗਏ। ਉਸ ਪਿੰਡ ਦੇ ਵਿੱਚੋਂ ਸਿਰਫ ਇੱਕ ਕੱਲਾ ਘਰ ਸਾਡਾ ਹੀ ਹੈ ਇੱਥੇ, ਅੱਛਾ ਇਸ ਪਿੰਡ ਦੇ ਵਿੱਚ ਸਿਰਫ ਕੱਲਾ। ਅੱਛਾ ਬਾਕੀ ਆਪੋ ਆਪਣੀ ਪਤਾ ਨਹੀਂ ਕਿਧਰ ਨਸ ਭੱਜ ਗਏ ਉਹਨਾਂ ਵਕਤਾਂ 'ਚ। ਇੱਥੇ ਕੈਂਪਸ ਹੀ ਬੜਾ ਵੱਡਾ ਲਾਹੌਰ ਬਣਿਆ। ਹਾਂਜੀ ਹਾਂਜੀ ਇੱਥੇ ਰਾਸ਼ਨ ਰੂਸ਼ਨ ਮਿਲਦਾ ਸੀ, ਕੋਈ 8 ਦਿਨ ਰਿਹਾ, ਕੋਈ 2 ਦਿਨ ਰਿਹਾ, ਕੋਈ 10 ਦਿਨ ਰਿਹਾ। ਭੁੱਖਾਂ ਤੇ ਤਾਂ ਬੜੀਆਂ ਵੇਖੀਆਂ। ਹਾਂਜੀ ਵੈਸੇ ਫਿਰ ਰੱਬ ਨੇ ਫਿਰ ਕੰਮ ਸੰਭਲ ਆਪਣਾ ਕੰਮ ਚੱਲ ਤੁਸੀਂ ਆਪਣੇ ਪਿੰਡ ਤੋਂ ਪੜਾਣੇ ਕਿੰਨੇ ਦਿਨਾਂ 'ਚ ਪਹੁੰਚੇ? ਇੱਕੋ ਦਿਨ 'ਚ ਇੱਕੋ ਦਿਨ 'ਚ ਪਹੁੰਚ ਗਏ? 6-7 ਮੀਲ ਤੇ ਪੈਂਦਾ, 7-8 ਹੋਣਾ ਬਸ। ਪੜਾਣੇ ਤੋਂ 6-7 ਮੀਲ ਹੈ। ਨਾਲ ਹੀ ਰਾਹ ਇਹ ਸੀ ਜਿਹੜੀ ਆ ਤੁਹਾਡੀਆਂ ਨਹਿਰ ਉਹਦੀ ਵੇਰ ਨਾਲ, ਇਹਦੇ ਵੀ 9 ਹੀ ਲੱਗਨੇ, ਉਹਦੇ ਵੀ 9 ਹੀ ਸਨ, ਵਿੱਚੋਂ ਵੀ ਕੋਈ ਲੰਘ ਨਹੀਂ ਸਕਦਾ। ਅੱਛਾ ਉਹ ਸਾਡੇ ਵਾਸਤੇ ਤੇ 100 ਕੋਹ ਬਣ ਗਿਆ ਸੀ। ਹਾਂਜੀ ਹਾਂਜੀ ਤੇ ਪੁਲਾਂ ਤੇ ਉਹਨਾਂ ਬਹਿ ਰਹਿਣਾ, ਨਹਿਰ ਤੋਂ ਲੰਘ ਨਹੀਂ ਸਕਦਾ। ਪੁਲ ਤੇ ਉਹਨਾਂ 5-7 ਸਿੱਖ ਜਿਹੜੇ ਸਨ, ਉਹ ਆ ਜਿਹੜੇ ਨੇ ਨਾ ਅਸਾਈ, ਹਾਂਜੀ ਇੱਧਰ ਅਸਾਈ ਹੋ ਗਏ ਵਾਲ ਬਣਾ ਕੇ, ਹਾਂਜੀ ਉੱਧਰ ਚੂੜੇ ਹੋ ਗਏ ਵਾਲ ਰੱਖ ਕੇ। ਅੱਛਾ ਨਾ ਇਹ ਇੱਧਰੋਂ ਉੱਧਰ ਗਏ ਨੇ, ਨਾ ਉਹ ਇੱਧਰੋਂ ਇੱਧਰ ਹੀ ਆਏ ਨੇ। ਅੱਛਾ ਇਹ ਕੌਮ ਇੰਝ ਹੀ ਰਹੀ ਹੈ। ਅੱਛਾ ਉਹ ਉੱਧਰ ਦੇ ਉਹਨਾਂ ਨਾਲ ਰਲ ਗਏ, ਇੱਧਰ ਇਹਨਾਂ ਨਾਲ ਮੁਸਲਮਾਨਾਂ ਨਾਲ। ਅੱਛਾ ਉਹ ਇਹ ਵਿੱਚ ਹੁੰਦੇ ਸਨ, ਮਾਰਨ ਦੇ ਵਿੱਚ ਹੀ ਹੁੰਦੇ ਸਨ। ਅੱਛਾ ਇਹਨਾਂ ਘੱਟ ਨਹੀਂ ਕੀਤੀ। ਉਹ ਮੇਰਾ ਵੀਰਾ ਉਹਨਾਂ ਪੁਲਾਂ ਤੇ ਬਹਿ ਰਹਿਣਾ, ਅਜਾਨਾ ਵੇਲੇ ਉਹਨਾਂ ਜਾਣਾ ਘਰ ਤੇ ਅਸ਼ਾਰੀਆਂ ਜਾਣਾ ਨਾ ਉਹਨਾਂ ਤੇ ਬਹਿ ਜਾਣਾ। ਰਾਤ ਜਿਹੜਾ ਵੀ ਕੁਝ ਜੀਤਾ ਨਾ ਦੱਸਿਆ, ਭੱਜਿਆ, ਲੰਘਿਆ, ਨਹਿਰ ਵਿੱਚੋਂ ਲੰਘ ਨਹੀਂ ਸਕਦੇ, ਇਹਦੇ ਵਿੱਚੋਂ ਨਹੀਂ ਲੰਘ ਸਕਦੇ। ਏਡੀ ਸੀ ਉਹ ਵੀ। ਉਹ ਮੇਰਾ ਵੀਰਾ ਉਹਨੂੰ ਮਾਰ ਕੇ ਨਹਿਰ ਸੁੱਟ ਦੇਣਾ, ਤਲਾਸ਼ੀ ਕਰਦੀ ਦੋ ਨਾ ਲੈਣਾ। ਕੁਛ ਦਿਨ ਤੇ ਇਹੀ ਕੰਮ ਚੱਲਦਾ ਰਿਹਾ। ਇਸ ਪਿੰਡ ਦੇ ਵਿੱਚ ਸਭ ਤੋਂ ਵੱਡਾ ਜ਼ਿਮੀਂਦਾਰ ਕੌਣ ਸਨ? ਸਿੱਖ ਜਾਂ ਮੁਸਲਮਾਨ? ਨਾ ਸਿੱਖ ਹੈ, ਮੁਸਲਮਾਨ ਦੇ ਘਰ ਹੀ 5-4 ਸਨ। ਅੱਛਾ ਸਾਰਾ ਸਵਾੜੀ ਸਾਰਾ ਸਿੱਖ ਹੀ ਸਨ? ਸਾਰੇ ਪਿੰਡ ਕੋਲੋਂ ਬਹੁਤਾ ਵੱਡਾ ਹੈ ਪਿੰਡ, ਇਹ ਸਾਰੇ ਪਿੰਡ ਦਾ ਰਕਬਾ ਵੀ ਇਹਦਾ ਬੜਾ ਵੱਡਾ। ਅੱਛਾ ਜਿੰਨਾ ਇਹਦਾ 2200 ਏਕੜ ਤੇ ਹੈਗਾ ਹੀ ਨਹੀਂ। 2200 ਏਕੜ ਰਕਬਾ ਇਹਦਾ? ਇਸ ਪਿੰਡ ਦਾ ਹਰ ਪਿੰਡ ਦੇ ਥੱਲੇ ਤੱਕ। ਅੱਛਾ ਦੱਸੇ ਨਾ ਪਿੰਡ ਸ਼ਰਾਬ ਨਿਕਲਣਾ ਤੱਕ ਇਹ ਪਿੰਡ ਦਾ ਰਕਬਾ। ਅੱਛਾ ਇੱਥੇ ਜਿਹੜੇ ਕੋਈ ਵੱਡੇ ਸਿੱਖ ਸਨ, ਕੀ ਕੋਈ ਨਾਮ ਯਾਦ ਜੇ ਸੁਣੇ ਜੇ ਕਿਸੇ ਕੋਲੋਂ? ਕਿਹੜੇ ਵੱਡੇ ਸਰਦਾਰ ਸਨ ਇੱਥੇ ਸਿੱਖ? ਨੰਬਰਦਾਰ, ਕੋਈ ਜ਼ਿਮੀਂਦਾਰ? ਬਾਗਾ ਬੰਦੇ ਉਹ ਤੇ ਇੱਥੋਂ ਦੇ ਰਹਿਣ ਵਾਲੇ ਨੂੰ ਪਤਾ ਹੋ ਸਕਦਾ। ਅੱਛਾ ਨਹੀਂ, ਮੈਂ ਕਿਹਾ ਸ਼ਾਇਦ ਕਿਸੇ ਕੋ ਸੁਣੇ ਹੋਣ। ਅੱਛਾ ਇਹ ਵੀ ਜਗ੍ਹਾ ਵੀ ਟੱਪ ਸੀ, ਬੈਂਕ ਖਲੋਣ ਵਾਲਾ, ਉਹਨਾਂ ਸਿੱਖਾਂ ਨੇ ਬਣਾਇਆ। ਇਹ ਜਿੱਥੇ ਅਸੀਂ ਬੈਠੇ ਹਾਂ? ਹਾਂ ਜਿੱਥੇ ਇਹ ਵੀ ਇਹ ਟੱਪ ਸੀ ਸਿੱਖਾਂ? ਟੱਪ ਸੀ ਜਾਨੀ ਕਿ ਛੱਟਿਆ ਹੀ। ਅੱਛਾ ਕੋਈ ਗੱਠੇ ਗੱਪਾਂ ਛੱਪਾਂ ਮਾਰਦੀਆਂ ਬੈਠ। ਅੱਛਾ ਇੱਕ ਉੱਥੇ ਸੀ, ਇੱਕ ਉੱਥੇ ਸੀ। ਇਹ ਕੰਮ ਵੀ ਸਾਰੇ ਸਿੱਖਾਂ ਦਾ ਹੈ ਹੀ ਸਿੱਖ। ਹਾਂ ਇੱਥੇ ਪਿੰਡ ਦੇ ਵਿੱਚ ਤੁਸੀਂ ਜਿਸ ਵਕਤ ਆਏ ਹੋ, ਕੋਈ ਗੁਰਦੁਆਰਾ ਕਿੱਥੇ ਕਰਕੇ ਸੀ? ਗੁਰਦੁਆਰਾ ਆ ਜਿਹੜੀ ਮਸਜਿਦ ਬਣੀ, ਉਹਦਾ ਨਾਂ ਜੀ ਗੁਰਦੁਆਰੇ ਵਾਲੀ ਮਸਜਿਦ, ਉਹ ਗੁਰਦੁਆਰਾ ਸੀ। ਅੱਛਾ ਉਹ ਜਿਹੜੀ ਮਸਜਿਦ ਬਣੀ। ਅੱਛਾ ਅੱਛਾ ਉਹਨੂੰ ਗੁਰਦੁਆਰੇ ਵਾਲੀ ਮਸਜਿਦ ਹੈ ਜੇ ਕਿਹਾ ਜਾਂਦਾ? ਆ ਜੇ ਵੀ ਕੋਈ ਨਾ ਪੁਰਾਣਾ ਜੀ। ਅੱਛਾ ਜਿਹੜੇ ਉਹ ਜਿਹਨਾਂ ਨੂੰ ਸ਼ਨਾਖਤ ਆ? ਆਹੋ ਇਸ ਤਰ੍ਹਾਂ ਹੀ ਹੈ। ਲਾਗੇ ਖੂਹੀ ਸੀ ਬੜੀ ਵੱਡੀ, ਨਾਲ ਗੁਰਦੁਆਰਾ। ਕੋਈ ਵੀ ਪੂਰ ਦਿੱਤੀ ਗਈ ਹੋਣੀ ਹੈ? ਬਿਲਕੁਲ ਸਫਾਈ ਕਰਕੇ ਗਈ, ਨਾਲ ਪੈ ਗਈ 12-14 ਪੈ ਗਈਆਂ ਸਨ, ਉਹਦਾ ਨਾਂ ਗੁਰਦੁਆਰਾ। ਅੱਛਾ ਉਹ ਕਾਬਲੀ ਜਗ੍ਹਾ ਅਜੇ ਵੀ ਜਿਹਦੇ ਕਾਬੂ ਆਇਆ ਵਾਹਿਗੁਰੂ ਫਿਰਦਾ ਹੋਵੇ। ਮਤਲਬ ਕਿ ਫਿਰ ਉਹ ਮਸਜਿਦ ਨੂੰ ਨਹੀਂ ਮਿਲੀ ਬਾਅਦ ਦੇ ਵਿੱਚ? ਨਹੀਂ ਮਸਜਿਦ ਨੂੰ ਨਹੀਂ ਮਿਲੀ ਉਹ ਮਸਜਿਦ। ਉਹ ਸਿੱਖ ਕਾਫੀ ਹੈ ਨਾ? ਆਓ ਉਹ ਸਿੱਖ ਕਾਫੀ ਠੀਕ ਹੈ। ਹੁਣ ਕੋਈ ਆਪਣੀ ਅੱਛਾ ਇੱਥੇ ਨਾਲ ਨਾਲ ਖੂਹ ਵੀ, ਖੂਹਾਂ ਦੀ ਵਾਹੀ ਹੁੰਦੀ ਸੀ? ਉਦੋਂ ਬਿਲਕੁਲ 10 ਪੈਲੀਆਂ 20 ਪੈਲੀਆਂ ਤੇ ਖੂਹ ਚੱਲਦੇ ਸਨ। ਖੂਹ ਕਿਹੜੇ ਕਿਹੜੇ ਸਨ, ਕੋਈ ਨਾਮ ਮਸ਼ਹੂਰ ਸੀ? ਇੱਥੇ ਨਾਲ ਹੀ ਹੈ ਆ ਇੱਧਰ ਪਿੱਪਲ ਵਾਲਾ। ਮਤਲਬ ਕਿ ਪਿੰਡ ਦੇ ਚੜ੍ਹਦੇ ਪਾਸੇ ਪਿੱਪਲ ਵਾਲਾ ਸੀ, ਇੱਥੇ ਬਿਲਕੁਲ ਸਿੱਧਾ ਪਿੱਪਲ ਵਾਲਾ, ਥੋੜਾ ਜਿਹਾ ਕਰਕੇ ਤਰੇਕਾਂ ਵਾਲਾ। ਉਸ ਤੋਂ ਥੋੜਾ ਜਿਹਾ ਅੱਗੇ ਕਰਕੇ ਵਿਰਕਾਂ ਵਾਲਾ ਸੀ। ਅੱਛਾ ਉਸ ਤੋਂ ਥੋੜਾ ਜਿਹਾ ਅੱਗੇ ਕਰਕੇ ਕਾਣਿਆਂ ਵਾਲਾ ਸੀ, ਜਿਹੜਾ ਅਸੀਂ ਮੰਨਦੇ ਨੇ ਦੱਸਦਾ। ਅੱਛਾ ਉਸ ਤੋਂ ਅੱਗੇ ਕਰਕੇ ਅੰਨਿਆਂ ਵਾਲਾ ਸੀ। ਅੱਗੋਂ ਆ ਡੇਰਿਆਂ ਵਾਲੇ ਮਾਈ ਦਾ ਡੇਰਾ ਕਾਲਵਾਂ ਇਹੋ ਜਿਹਾ ਹਿਸਾਬ ਕਿਤਾਬ ਸੀ। ਯਾਨੀ ਜ਼ਿਆਦਾ ਕੋਈ ਇੱਧਰ ਖਾਣੇ ਜ਼ਮੀਨ ਜਿਹੜੀ ਸੀ ਨਾ, ਇਹ ਬੰਗ ਰੱਖਦੀ ਸੀ, ਇਹ ਜਿਹੜੀ ਹੈ ਪੱਕੀ ਰੱਖਦੀ ਸੀ। ਇਹ ਕਿਹੜੀ ਪਹਿਲੀ ਕਹਿੰਦੇ ਸਨ ਇਹਨੂੰ? ਇਹਨੂੰ ਇਹ ਅੰਗ ਰੇਖਲਾ ਰੱਖਦੀ ਸੀ। ਅੱਛਾ ਇੱਧਰ ਰਹਿੰਦੇ ਪਾਸੇ ਵਾਲੀ ਜਿਹੜੀ ਇੱਧਰ ਚੌਲ ਚੌਲ ਮੰਜੀ ਹੁੰਦੀ ਹੈ, ਕਣਕ ਛੋਲੇ ਜ਼ਿਆਦਾ। ਅੱਛਾ ਅੱਛਾ ਉਹਨਾਂ ਵਕਤਾਂ 'ਚ ਠੀਕ ਹੋ ਗਿਆ। ਤੇ ਉਹ ਇਹਨਾਂ ਦਾ ਖੂਹ ਚੱਲਦੇ ਰਹੇ ਨੇ, ਰਹਿੰਦੇ ਰਹੇ ਹਰ ਥਾਂ ਜਗ੍ਹਾ ਜਗ੍ਹਾ।
ਖੂਹਾਂ ਦਾ ਕੰਮ ਹੀ ਮੁੱਕ ਹੋ ਗਿਆ ਹੈ। ਆ ਬਿਲਕੁਲ ਸਹੀ। ਹੁਣ ਤਾਂ ਖੂਹ ਵੀ ਪੂਰੇ ਪਾਰੇ ਗਏ ਹੋਣੇ, ਕੋਈ ਸ਼ਾਇਦ ਨਿਸ਼ਾਨ ਨਹੀਂ ਰਹੇ, ਨਿਸ਼ਾਨੀ ਖਤਮ ਹੋ ਗਈ। ਮੁਸਲਮਾਨਾਂ ਵੀ ਜਿਹੜੀਆਂ ਖੂਹੀਆਂ ਖਾਈਆਂ ਬਣਾਈਆਂ ਸਨ ਉਹ ਵੀ ਤਕਰੀਬਨ ਖਤਮ ਹੋ ਗਈਆਂ। ਉਹ ਪਿੰਡ ਦੇ ਵਿੱਚ ਵੀ ਦੋ ਹੈ ਸਰ ਪਾਣੀ ਛਾਣੀ ਪੀਣ ਵਾਸਤੇ। ਉਹ ਲਾਂਘੀ ਮਸਜਿਦ ਦੇ ਵਿੱਚ ਹੀ ਕੋਈ ਸਾਰਾ ਪਿੰਡ ਉੱਥੇ ਲਿਆਉਂਦਾ। ਹੁਣ ਗੁਆਰਾ ਹੀ ਨਹੀਂ ਕੋ ਕਰਦਾ, ਹੁਣ ਤਾਂ ਘਰ ਘਰ ਨਲਕੇ ਨੇ। ਮੈਂ ਉਹ ਕਹਿੰਦੇ ਸਾਰੇ ਖਤਮ ਹੋ ਨਲਕਿਆਂ ਗਏ, ਤੋਂ ਇਲਾਵਾ ਮੋਟਰਾਂ ਲੱਗ ਗਈਆਂ ਨੇ। ਗੇਰ ਨਾਲ ਵੀ ਗੁਆਰਾ ਨਹੀਂ ਕਰਦੇ ਲੋਕ। ਉਹ ਵਕਤ ਦੌਰ ਪਤਾ ਨਹੀਂ ਕਿਹੋ ਜਿਹਾ। ਇਸ ਤਰ੍ਹਾਂ ਹੀ। ਤੁਹਾਡੇ ਦਾਦਾ ਜੀ ਇੱਧਰ ਆਏ ਸਨ ਜਾਂ ਉੱਧਰ ਰਹਿ ਗਏ ਸਨ? ਨਹੀਂ ਦਾਦਾ ਜੀ ਸਾਡੇ ਵੇਖਣ ਤੋਂ ਪਹਿਲਾਂ ਦਾਦੀ ਜੀ ਨਾਲ ਆਇਆ। ਦਾਦੀ ਜੀ ਨਾਲ ਆਏ ਸਨ। ਦਾਦੀ ਜੀ ਸਾਡੇ ਤੇ ਦਾਦਾ ਜੀ ਉੱਥੇ ਫੌਤ ਹੋ ਗਏ। ਉੱਥੇ ਅੱਛਾ, ਤੁਸੀਂ ਨਹੀਂ ਦੇਖਿਆ। ਤੇ ਕਬਰਸਤਾਨ ਕਿਹੜੀ ਸਾਈਡ ਤੇ ਸੀ? ਉੱਥੇ ਹਾਂਜੀ, ਉੱਥੇ ਕਬਰਸਤਾਨ ਪਹਾੜ ਵਾਲੇ ਪਾਸੇ। ਜਿਹੜੇ ਤੁਸੀਂ ਨਾਮ ਲਏ ਨੇ 3-4 ਸਿੱਖਾਂ ਦੇ, ਚੰਗਾ ਗੁਜ਼ਰਿਆ ਤੇ ਤਾਂ ਦੀ ਜਿਹੜਾ ਤੁਸੀਂ ਨਾਮ ਲਏ ਨੇ ਹੈ, ਪਿੰਡ ਦੇਖਣਾ ਚਾਹੁੰਦੇ ਹੋ, ਤੁਹਾਡਾ ਕੀ ਦਿਲ ਕਰਦਾ? ਪਿੰਡ ਦਾ ਦਿਲ ਕਰਦਾ ਹੈ ਅੰਦਰ ਨੇ ਪਰਦੇਸ ਜਾਂ ਬਾਦਸ਼ਾਹ ਹੀ ਮਿਲੇ ਨਾ, ਬਾਦਸ਼ਾਹ ਤਖਤ ਤੇ ਬੰਦਾ ਬਿਠਾ ਹੋਵੇ, ਉਹਦਾ ਫਿਰ ਹੀ ਜਿਹੜਾ ਦਿਲ ਹੈ ਵਤਨ ਨਾਲ ਟਾਂਗਦਾ ਹੈ। ਵਤਨ ਤੇ ਫਿਰ ਜੰਮਣ ਪਉਂਦੇ ਹੈ ਹੀ ਹੈ ਨਾ। ਪਿੰਡ ਤੋਂ ਬਾਹਰ ਅਗਰ ਤੁਹਾਨੂੰ ਫਰਜ਼ ਕੀਤਾ ਬੰਦਾ ਛੱਡ ਦਿੰਦਾ ਹੈ, ਤੁਸੀਂ ਆਪਣੇ ਘਰਾਂ ਦੇ ਲਾਗੇ ਜਾ ਕੇ ਪਹੁੰਚ ਜਾ ਸਕਦੇ ਹੋ? ਭਾਵੇਂ ਕੁਝ ਵੀ ਹੋਵੇ। ਹਾਂ, ਫਿਰ ਦੱਸ ਸਕਦੇ ਕਿ ਫਲਾਣੀ ਜਗ੍ਹਾ ਸਾਡਾ ਘਰ ਸੀ। ਜਾ ਸਕਦੇ ਹੋ ਘਰ ਦੇ ਕੋਲ ਨਾਲ ਬੜੀ ਵੱਡੀ ਮਸਜਿਦ ਸੀ, ਘਰ ਦੇ ਨਾਲ ਮਸਜਿਦ ਸੀ। ਅੱਛਾ, ਮਿਹਰਬਾਨੀ, ਬੜੀਆਂ ਅੱਛੀਆਂ ਗੱਲਾਂ ਕੀਤੀਆਂ ਨੇ ਤੁਸੀਂ। ਤੇ ਜਿਹੜੇ ਸਾਡੇ ਕੋਲ ਦੋਸਤ ਸਾਡੀ ਇਹ ਵੀਡੀਓ ਦੇਖਣਗੇ, ਹਾਂਜੀ, ਜੇ ਬਾਬਾ ਜਿਹੜਾ ਨਾ ਉਹ ਆਪਣੇ ਪਿੰਡ ਨੂੰ ਯਾਦ ਕਰਦਾ ਹੈ। ਅੱਛਾ, ਹਾਂ, ਆਪਣੇ ਪਿੰਡ ਨੂੰ ਯਾਦ ਕਰਦਾ ਤੇ ਆਪਣੇ ਜਿਹਨੇ ਬੇਲੀਆਂ ਦੇ ਨਾਲ ਵਕਤ ਗੁਜ਼ਰੇ ਜਿਹੜੇ ਨਾਮ ਯਾਦ ਨੇ, ਮੁਮਕਿਨ ਹੈ ਉਹਨਾਂ ਚੋਂ ਹਜੇ ਕੋਈ ਜਿੰਦਾ ਵੀ ਹੋਵੇ, ਸ਼ਾਇਦ ਜਿੰਦਾ ਵੀ ਹੋਵੇ, ਹਾਂਜੀ, ਤੇ ਜਾਂ ਉਹਨਾਂ ਦੇ ਪੁੱਤਰ ਜਿੰਦੇ ਔਲਾਦ ਹੋ ਸਕਦੀ ਹੈ। ਇਹ ਬਾਬਾ ਜੀ ਨੂੰ ਇਹਨਾਂ ਦਾ ਪਿੰਡ ਦਿਖਾ ਦਿਓ ਤੇ ਅਗਰ ਉਹਨਾਂ ਦੇ ਪੁੱਤਰ ਕੋਈ ਜਿੰਦੇ ਨੇ, ਪਿਆਰਾ ਸਿੰਘ, ਜੇਠਾ ਸਿੰਘ, ਤਾਰਾ ਸਿੰਘ, ਇਹ 3 ਭਰਾ ਸਨ, ਉਹ ਜਿਉਂਦੇ ਜਾਂ ਉਹਨਾਂ ਦੇ ਪੁੱਤਰ ਜਿਉਂਦੇ ਨੇ, ਤੇ ਬਾਬਾ ਜੀ ਦੇ ਨਾਲ ਰਾਬਤਾ ਕਰਾ ਦਿਓ ਤੇ ਇਹਨਾਂ ਦਾ ਪਿੰਡ ਦਿਖਾ ਦਿਓ। ਤੇ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ।